ਗੁਰਦਾਸਪੁਰ ਦੇ ਪਿੰਡ ਮਾਨਕੌਰ ਵਿੱਚ 8 ਏਕੜ ਦੇ ਕਰੀਬ ਪੱਕੀ ਕਣਕ ਦੀ ਫਸਲ ਨੂੰ ਲੱਗੀ ਅੱਗ ਤੇ ਤਕਰੀਬਨ 1 ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਅਤੇ ਤੇਜ਼ ਹਵਾਵਾਂ ਚੱਲਣ ਦੇ ਨਾਲ ਅੱਗ ਤੇ ਕਾਬੂ ਪਾਉਣਾ ਥੋੜਾ ਮੁਸ਼ਕਿਲ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਅਤੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਹਨਾਂ ਦੇ ਖੇਤਾਂ ਵਿੱਚ ਅੱਗ ਲੱਗੀ ਹੈ, ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਅੱਗ ਕਾਫੀ ਫੈਲ ਚੁੱਕੀ ਸੀ ਅਤੇ ਹਵਾ ਤੇਜ਼ ਹੋਣ ਦੇ ਕਰਕੇ ਅੱਗ ਤੇ ਕਾਬੂ ਪਾਉਣਾ ਔਖਾ ਸੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਤੋਂ ਬਾਅਦ ਕਰੀਬ 1 ਘੰਟੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਉਹਨਾਂ ਨੇ ਕਿਹਾ ਕਿ ਇਸ ਅੱਗ ਦੀ ਲਪੇਟ ਵਿੱਚ ਆਉਣ ਨਾਲ ਕਿਸਾਨਾਂ ਦੀ 8 ਏਕੜ ਦੇ ਕਰੀਬ ਫਸਲ ਬਰਬਾਦ ਹੋ ਚੁੱਕੀ ਹੈ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਵੀ ਕਿਸੇ ਨੇ ਸ਼ਰਾਰਤ ਨਾਲ ਅੱਗ ਲਗਾਈ ਸੀ। ਫਿਲਹਾਲ ਅੱਗ ਉੱਪਰ ਕਾਬੂ ਪਾ ਲਿਆ ਗਿਆ ਪਰ ਉਹਨਾਂ ਦਾ ਨੁਕਸਾਨ ਕਾਫੀ ਹੋ ਚੁੱਕਾ ਹੈ। ਇਹ ਸਾਰੇ ਅੱਜ ਤੋਂ 3 ਦਿਨ ਪਹਿਲਾਂ ਵੀ ਇੱਕ ਉੱਥੇ ਅੱਗ ਲੱਗੀ ਖਾਸੂ ਦਿੱਤੇ, ਉਦੋਂ ਵੀ ਅਸੀਂ ਫੋਨ ਮਾਰਿਆ, ਸਾਡਾ ਘਰ ਸਾਹਮਣੇ ਆ, ਉੱਥੋਂ ਲੱਭ ਗਈ ਤੇ ਉਸ ਵੇਲੇ ਫੋਨ ਮਾਰਿਆ ਤੇ ਗੱਡੀ ਉਸੇ ਵੇਲੇ ਆ ਗਈ। ਉਹਦਾ ਬਚਾਅ ਗਿਆ, ਕਣਕ ਨਹੀਂ ਲੁੱਸੀ। ਅੱਜ ਫਿਰ ਵੀ ਉਹ ਕੰਮ ਆਇਆ, ਉਸ ਵੇਲੇ ਫੋਨ ਮਾਰਿਆ, ਉਸੇ ਗੱਡੀ ਆ ਗਈ ਆ ਤੇ ਕੋਈ 8-10 ਪਾਣੀਆਂ ਦੀਆਂ ਲੁੱਸ ਗਈਆਂ। ਲੋਕ ਵੀ ਲੱਗੇ ਰਹੇ, ਲੋਕੀ ਬਹੁਤ ਜੀ, ਉਹਨਾਂ ਦਾ ਬਹੁਤ ਯੋਗਦਾਨ ਹੋਇਆ, ਬੜੀ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਹਵਾ ਬਹੁਤ ਤੇਜ਼ ਸੀ, ਇਹ ਕਰਕੇ ਫਿਰ ਕੰਟਰੋਲ ਨਹੀਂ ਹੋਇਆ। ਪਤਾ ਲੱਗਾ ਕੁਝ ਵੀ ਕਿੱਦਾਂ ਅੱਗ ਲੱਗੀ, ਕਾਰਨ ਦਾ ਪਤਾ ਲੱਗਾ? ਉਸ ਦਿਨ ਦੇ ਮਾਚਿਸ ਉੱਥੋਂ ਲੱਭੀ ਡੱਬੀ ਪੂਰੀ, ਅੱਜ ਦਾ ਤਾਂ ਹੁਣ ਪਤਾ ਨਹੀਂ, ਅਸੀਂ ਤੇ ਹੁਣੇ ਆਏ ਆ ਜਦੋਂ ਗੱਡੀ ਆਈ ਆ। ਹੁਣ ਅੱਗ ਬੁਝਾ ਲਈ ਗਈ ਵੈਸੇ? ਹਾਂ ਜੀ, ਬੁੱਝ ਗਈ। ਕਿੰਨਾ ਕੁ ਨੁਕਸਾਨ ਲੱਗਦਾ ਹੋਇਆ? ਕੋਈ 8 ਤੋਂ 10 ਪਾਣੀਆਂ। ਸਾਰਾ 15 ਮਿੰਟਾਂ ਦੀ ਘਟਨਾ ਵਾ ਤੇ 15 ਮਿੰਟਾਂ ਦੇ ਵਿੱਚ ਸਰਦਾਰ ਜੀ ਉਹਨਾਂ ਨੇ ਫੋਨ ਕੀਤਾ ਵਾ। ਇੱਕ ਦਿਨ ਪਹਿਲਾਂ ਵੀ ਅੱਗ ਲੱਗੀ ਆ ਉਹ ਨਖਾਸੂ ਦੇ ਉੱਤੇ ਤੇ ਉਤੋਂ ਅਸੀਂ ਬੁਝਾ ਕੇ ਗਏ ਆ ਤੇ ਅੱਜ ਮੈਂ ਇਹਨਾਂ ਨੂੰ ਅਗਾਹ ਵੀ ਕੀਤਾ ਤਾਂ ਵੀ ਲੋਕੀ ਸ਼ਰਾਰਤ ਨਾਲ ਅੱਗ ਲਾਉਂਦੇ ਆ ਤੇ ਭਾਜੀ ਉਹਨਾਂ ਨੇ ਫੋਨ ਕੀਤਾ ਤੇ ਅਸੀਂ ਮੌਕੇ ਤੇ ਪਹੁੰਚ ਗਏ ਆ ਤੇ ਚਲੋ ਜੋ ਹਵਾ ਨਾ ਹੁਣ ਕੰਟਰੋਲ ਨਹੀਂ ਹੋ ਸਕਦਾ ਤਾਂ ਕਰਕੇ ਅਸੀਂ ਇੰਨਾ ਟਾਈਮ ਲੱਗ ਗਿਆ, ਨਹੀਂ ਤੇ ਅਸੀਂ 5-10 ਮਿੰਟ ਵਿੱਚ ਹੀ ਆ ਗਏ। ਕਿੰਨੀਆਂ ਗੱਡੀਆਂ ਪਹੁੰਚੀਆਂ ਸੀ ਫਿਰ? 2 ਗੱਡੀਆਂ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਜ਼ ਟੀਵੀ, ਆਸਟ੍ਰੇਲੀਆ।